ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਆ, ਜਿਹੜੀ ਗਾਜ਼ਾ ਪੱਟੀ ਨੂੰ ਲੈ ਕੇ ਜਿਹੜੀਆਂ ਅਪਡੇਟਸ ਆ ਰਹੀਆਂ ਆ ਉਸ ਨੂੰ ਦੱਸਦੇ ਜਾਈਏ। ਆਈਡੀਐਫ ਇਜ਼ਰਾਈਲੀ ਡਿਫੈਂਸ ਫੋਰਸਿਸ ਦੇ ਜਿਹੜੇ ਕਮਾਂਡਰਸ ਆ ਉਹਨਾਂ ਨੇ ਅੱਜ ਇਹ ਐਲਾਨ ਕੀਤਾ ਵੀ ਹੁਣ ਅਸੀਂ ਜਿਹੜਾ ਖਾਨ ਯੂਨਸ ਨੇਬਰਹੁੱਡ ਆ ਗਾਜ਼ਾ ਪੱਟੀ ਦੇ ਵਿੱਚ ਉੱਥੇ ਨਵਾਂ ਫੇਜ਼ ਆਪਣੀ ਇਨਵੇਜਨ ਦਾ ਉਹ ਸ਼ੁਰੂ ਕਰਨ ਜਾ ਰਹੇ ਹੈਗੇ। ਉੱਥੋਂ ਦੇ ਜਿਹੜੇ ਲਿeutenant ਜਨਰਲ ਹਰਜ਼ੀ ਹਲੇਵੀ ਜਿਹੜੇ ਚੀਫ ਨੇ ਇਜ਼ਰਾਈਲੀ ਜਨਰਲ ਸਟਾਫ ਦੇ, ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਦੱਸਿਆ। ਉਹਨਾਂ ਨੇ ਕਿਹਾ ਵੀ ਆਈਡੀਐਫ ਨੇ ਕਈ ਜਿਹੜੇ ਹਮਾਸ ਦੇ ਆਪਰੇਟਿਵ ਤੇ ਸੀਨੀਅਰ ਕਮਾਂਡਰਸ ਆ ਉਹਨਾਂ ਨੂੰ ਬੀਤੇ ਦਿਨਾਂ ਦੇ ਵਿੱਚ ਮਾਰ ਮੁਕਾਇਆ ਹੈਗਾ ਆ। 60 ਦਿਨ ਹੋ ਗਏ ਨੇ ਇਹ ਜਿਹੜੀ ਜੰਗ ਛਿੜੀ ਨੂੰ, ਲੜਾਈ ਜਿਹੜੀ ਉਹ ਚੱਲਦਿਆਂ ਨੂੰ, ਵਿੱਚ ਕੁਛ ਦਿਨ 4-5 ਦਿਨ ਜਿਹੜੀ ਆ ਉਹ ਸ਼ਾਂਤੀ ਜਿਹੜੀ ਉਹ ਰਹੀ ਸੀ, ਦੋਨੋਂ ਤਰਫੋਂ ਜਿਹੜੀ ਸੀਜ਼ ਫਾਇਰ ਆ ਉਹ ਹੋਈ ਸੀ। ਤੇ ਹੁਣ ਜਿਹੜਾ ਸਦਰਨ ਇਲਾਕੇ ਦੇ ਵਿੱਚ ਜਿਹੜਾ ਗਾਜ਼ਾ ਪੱਟੀ ਦੇ ਵਿੱਚ ਖਾਨ ਯੂਨਸ ਇਲਾਕਾ ਆ, ਉੱਥੇ ਹੁਣ ਭਾਰੀ ਜਿਹੜੀ ਬੰਬਾਰਡਮੈਂਟ ਆ ਉਹ ਲਗਾਤਾਰ ਚੱਲ ਰਹੀ ਆ। ਕੱਲ ਵੀ ਆਪਾਂ ਇਹ ਦੇਖ ਰਹੇ ਸੀ ਹਰਜੋਤ ਸਿੰਘ ਜੀ ਵੀ ਕਿਸ ਤਰੀਕੇ ਦੇ ਨਾਲ ਇਹ ਰਿਪੋਰਟ ਸਾਹਮਣੇ ਆ ਰਹੀਆਂ ਸੀ ਵੀ ਜਿਹੜੀ ਇਜ਼ਰਾਈਲੀ ਡਿਫੈਂਸ ਫੋਰਸਿਸ ਆ ਉਹ AI ਦਾ ਸਹਾਰਾ ਲੈ ਕੇ ਜਿਹੜੇ ਨਿਸ਼ਾਨੇ ਆ ਉਹ ਨਿਰਧਾਰਿਤ ਕਰ ਰਹੀ ਆ ਤੇ ਫਿਰ ਉਹਨਾਂ ਨੂੰ ਮਾਰ ਰਹੀ ਆ। ਉਧਰ ਹਿਜ਼ਬੁੱਲਾ ਨੇ ਜਿਹੜਾ ਉਹ ਕਿਹਾ ਆ ਵੀ ਉਹਨਾਂ ਨੇ ਵੀ ਇਜ਼ਰਾਈਲੀ ਫੋਰਸਿਸ ਦੇ ਉੱਤੇ ਨਦਰਨ ਇਜ਼ਰਾਈਲ ਦੇ ਵਿੱਚ ਸਟਰੱਕ ਜਿਹੜਾ ਉਹ ਕੀਤਾ, ਉਹਨਾਂ ਨੂੰ ਹਮਲਾ ਕੀਤਾ ਹੈ। ਕੱਲ ਯਮਨ ਦੇ ਜਿਹੜੇ ਇੱਕ ਫੌਜੀ ਸੀਗੇ, ਉਹਨਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਵੀ ਅਸੀਂ ਇਜ਼ਰਾਈਲੀ ਜਿਹੜੇ ਕੁਝ ਟੈਂਕਰ ਜਾਂ ਸਮੁੰਦਰੀ ਜਹਾਜ਼ ਲੰਘ ਰਹੇ ਆ ਉਹਨਾਂ ਨੂੰ ਆਪਣੇ ਕਬਜ਼ੇ ਵਿੱਚ ਵੀ ਲੈ ਰਹੇ ਆ ਤੇ ਉਹਨਾਂ ਉੱਤੇ ਹਮਲਾ ਵੀ ਜਿਹੜਾ ਉਹ ਕਰ ਰਹੇ ਹੈਗੇ ਆ। ਸੋ ਇਸ ਟਾਈਮ ਖਾਨ ਯੂਨਸ ਦੇ ਵਿੱਚ ਕਹਿੰਦੇ ਵੀ ਖਾਸੀ ਜਿਹੜੀ ਆ ਉਹ ਲੜਾਈ ਆ ਉਹ ਤੇਜ਼ ਹੋ ਚੁੱਕੀ ਆ। ਕਾਫੀ ਇੰਟੈਂਸ ਡੇ ਆਫ ਫਾਈਟਿੰਗ ਦੇਖੀ ਗਈ ਹੈਗੀ ਆ। ਸੋ ਇਹਨਾਂ ਦੀ ਜਿਹੜੀ ਗਰਾਊਂਡ ਇਨਵੇਜਨ ਆ ਉਹ ਹੁਣ ਖਾਨ ਯੂਨਸ ਇਲਾਕੇ ਤੱਕ ਪਹੁੰਚ ਚੁੱਕੀ ਹੈਗੀ ਆ। ਕਈ ਜਿਹੜੇ ਰਾਹਤ ਸਮੱਗਰੀ ਆ ਗਾਜ਼ਾ ਪੱਟੀ 'ਚ ਰਹਿ ਰਹੇ ਜਿਹੜੇ ਲੋਕ ਆ ਉਹਨਾਂ ਦੇ ਲਈ ਪਹੁੰਚ ਰਹੀ ਆ, ਪਰ ਉਹਨਾਂ ਤੱਕ ਪਹੁੰਚਾਉਣੀ ਅਜੇ ਵੀ ਇੱਕ ਕਾਫੀ ਵੱਡੀ ਜਿਹੜੀ ਮੁਸ਼ਕਲ ਆ ਉਹ ਬਣ ਚੁੱਕੀ ਆ। ਅਲ ਕਸਾਮ ਬ੍ਰਿਗੇਡ ਉਹਨਾਂ ਨੇ ਕਹਿੰਦੇ ਵੀ ਇਜ਼ਰਾਈਲੀ ਫੋਰਸਿਸ ਦੇ ਨਾਲ ਆਮੋ ਸਾਹਮਣਾ ਜਿਹੜਾ ਆ ਉੱਥੇ ਕੀਤਾ ਹੈਗਾ ਆ। ਇੱਕ ਟੈਲੀਗ੍ਰਾਮ ਚੈਨਲ ਜਿਹੜਾ ਉਹਨਾਂ ਦਾ ਚੱਲ ਰਿਹਾ, ਉਹਨਾਂ ਨੇ ਕਿਹਾ ਵੀ ਉਹਨਾਂ ਨੇ 24 ਜਿਹੜੇ ਆਰਮੀ ਦੇ ਵਹੀਕਲਸ ਆ ਉਹਨਾਂ ਨੂੰ ਨਸ਼ਟ ਕਰ ਦਿੱਤਾ ਹੈਗਾ ਆ। ਜੀ